ਖੜਗੇ ਨੇ ਕਿਹਾ ਵੀ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਹਜ਼ਾਰਾਂ ਮੌਤਾਂ ਹੋਈਆਂ ਨੇ ਉਸ ਭਗਦੜ ਦੇ ਵਿੱਚ ਕੁੰਭ ਦੇ, ਉਹਦਾ ਹਿਸਾਬ ਦਿਓ ਕਿੱਥੇ। ਨਾਲ ਦੀ ਨਾਲ ਉਹਨਾਂ ਨੇ ਚੀਕਣਾ ਸ਼ੁਰੂ ਕਰਤਾ ਕਿ ਜੀ ਇਹ ਤਾਂ ਬਹੁਤ ਵਧਾ ਚੜਾ ਕੇ ਦੱਸਿਆ। ਉਹਨੇ ਕਿਹਾ ਵੀ ਇਹੀ ਤਾਂ ਅਸੀਂ ਕਹਿਣਾ ਚਾਹੁੰਦੇ ਵੀ ਤੁਸੀਂ ਦੱਸ ਕਿਉਂ ਨਹੀਂ ਰਹੇ, ਆਇਡੈਂਟੀਫਾਈ ਕਰੋ, ਲਿਸਟ ਜਾਰੀ ਕਰੋ ਕਿੰਨੇ ਲੋਕ ਮਾਰੇ। ਸ਼ੰਕਰਾਚਾਰੀਆ ਹੈ, ਉਹ ਕਹਿ ਰਿਹਾ ਕਿ ਵੀ ਸਾਡੇ ਨਾਲ ਤਾਂ ਬਹੁਤ ਧੋਖਾ ਹੋਇਆ। ਆਦਿੱਤਿਆਨਾਥ ਯੋਗੀ ਧੋਖੇਬਾਜ਼ ਹੈ। ਇਹਨੇ ਟਵੀਟ ਕੀਤਾ ਔਰ ਕਿਹਾ ਕਿ ਕੁਝ ਲੋਕ ਜ਼ਖਮੀ ਹੋਏ ਨੇ। ਉਹ ਕਹਿੰਦੇ ਜੇ ਸਾਨੂੰ ਪਤਾ ਲੱਗਦਾ ਮੌਤ ਹੈ ਅਸੀਂ ਤਾਂ ਇਸ਼ਨਾਨ ਲਈ ਨਾ ਜਾਂਦੇ, ਅਸੀਂ ਤਾਂ ਉਪਵਾਸ ਰੱਖਦੇ, ਵਰਤ ਰੱਖਦੇ। ਜਯਾ ਬਚਨ ਰਾਜ ਸਭਾ ਮੈਂਬਰ ਹੈ, ਉਹਨੇ ਕਿਹਾ ਕਿ ਵੀ ਸੈਂਕੜਿਆਂ ਲਾਸ਼ਾਂ ਜਿਹੜੀਆਂ ਨੇ ਉਹ ਦਰਿਆ ਦੇ ਵਿੱਚ ਸੁੱਟ ਦਿੱਤੀਆਂ ਗਈਆਂ। ਹੁਣ ਇਹ ਵੀ ਸਾਹਮਣੇ ਆਇਆ ਵੀ ਕਿਸੇ ਨੇ ਕਿਹਾ ਵੀ ਸਾਡਾ ਜਿਹੜੇ ਬਜ਼ੁਰਗ ਤਾਂ ਗਵਾਚੇ ਉੱਥੇ, ਤੇ ਲਾਸ਼ ਸਾਨੂੰ ਕਿਹਾ ਵੀ ਲਖਨਊ ਤੋਂ ਆ ਕੇ ਲੈ ਜਾਓ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਮਹਾਕੁੰਭ ਦਾ ਮੇਲਾ ਜਾਰੀ ਹੈ ਔਰ ਪਿਛਲੇ ਦਿਨੀ ਮੇਲੇ ਵਿੱਚ ਮਚੀ ਭਗਦੜ ਵਿੱਚ ਕਈ ਮੌਤਾਂ ਹੋਈਆਂ ਔਰ ਸਰਕਾਰੀ ਅੰਕੜੇ ਸਿਰਫ 30 ਮੌਤਾਂ ਦੱਸਦੇ ਨੇ। ਪਰ ਅੱਜ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਕ ਅਰਜਨ ਖੜਗਰੇ ਨੇ ਇਕਸ਼ਾਫ ਕੀਤਾ ਹੈ ਕਿ ਕੁੰਭ ਵਿੱਚ ਭਗਦੜ ਨਾਲ ਹਜ਼ਾਰਾਂ ਮੌਤਾਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਾੜਾ ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਫਰਾਈਡੇ ਦੇ ਪ੍ਰੋਗਰਾਮ 'ਚ ਸਾਡਾ ਜਿਹੜਾ ਲੀਡ ਸੈਗਮੈਂਟ ਸੀ ਉਹ ਕੁੰਭ ਦੇ ਮੇਲੇ ਨੂੰ ਲੈ ਕੇ ਸੀ, ਉਸ ਦੀ ਬੈਕਗਰਾਊਂਡ ਔਰ ਉਹਦਾ ਸਿੱਖ ਪਰਸਪੈਕਟਿਵ ਵੀ, ਕਿਉਂਕਿ ਜਿਹੜਾ ਪਿਛਲੇ ਇਹਨਾਂ ਸਾਰੇ ਦਿਨਾਂ ਦੇ ਵਿੱਚ ਚਰਚਾ 'ਚ ਰਹੇ ਔਰ ਖ਼ਾਸ ਤੌਰ 'ਤੇ ਹਰਨਾਮ ਸਿੰਘ ਧੁੰਮਾ ਜਿਹੜੇ ਕੁੰਭ 'ਚ ਚੁੱਭੀ ਲਾਈ ਉਹਨਾਂ ਨੇ, ਔਰ ਫਿਰ ਉਸ ਨੂੰ ਲੈ ਕੇ ਜੋ ਕੁਛ ਚੱਲ ਰਿਹਾ ਸੀ, ਕਈ ਕਿਸਮ ਦੀ ਲੈਂਗੁਏਜ ਇਸਤੇਮਾਲ ਹੋ ਰਹੀ ਸੀ। ਪਰ ਅਸੀਂ ਕੋਸ਼ਿਸ਼ ਕੀਤੀ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਗਿਆ, ਬਹੁਤ ਸਾਰੀਆਂ ਪਰਸਨਲ ਕਾਲਸ ਵੀ ਜਿਹੜੇ ਅਦਰਵਾਈਜ਼ ਉਹ ਸਿੰਪੈਥਾਈਜ਼ ਕਰਦੇ ਨੇ ਕਿ ਭਾਈ ਕਿੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਾਂ ਸੰਤ ਕਰਤਾਰ ਸਿੰਘ, ਉਹਨਾਂ ਨੇ ਦਮਦਮੀ ਟਕਸਾਲ ਨੂੰ ਕਿਹਨਾਂ ਬੁਲੰਦੀਆਂ ਤੇ ਪਹੁੰਚਾਇਆ। ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੇ ਤਾਂ ਆਪਣੀ ਸ਼ਹਾਦਤ ਨਾਲ ਜਿਹੜਾ ਹੈ ਉਹ ਇੱਕ ਕੋਰਸ ਕੌਮ ਨੂੰ ਦਿੱਤਾ ਫਿਊਚਰ ਦਾ, ਜਿਸ ਦੇ ਉੱਤੇ ਸਾਰੀ ਖਾਲਿਸਤਾਨ ਦੀ ਸਟਰਗਲ ਇਹਨਾਂ 4 ਦਹਾਈਆਂ ਤੋਂ ਖੜੀ ਹੈ। ਸੋ ਉਹਨਾਂ ਵੱਲੋਂ ਅਫਸੋਸ ਦਾ ਇਜ਼ਹਾਰ ਸੀ। ਉਹਨਾਂ ਨੇ ਕਿਹਾ ਕਿ ਜੀ ਹੁਣ ਅਸੀਂ ਪਬਲਿਕਲੀ ਤਾਂ ਨਹੀਂ ਕਹਿ ਸਕਦੇ, ਪਰ ਅਸੀਂ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ ਕਿ ਕੋਈ ਇਮੈਜਿਨ ਕਰੇ ਕਿ ਜੀ ਸੰਤ ਜਰਨੈਲ ਸਿੰਘ ਕੁੰਭ ਦੇ ਵਿੱਚ ਜਿਹੜਾ ਉਹ ਡੁਬਕੀ ਲਾ ਰਹੇ ਹੋਣ, ਕਿ ਇਹ ਸੋਚਿਆ ਵੀ ਨਹੀਂ ਜਾ ਸਕਦਾ ਤੇ ਕਿੱਥੋਂ ਗੱਲ ਕਿੱਥੇ ਚਲੀ ਗਈ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਪਾਸੇ ਜਿਨ੍ਹਾਂ ਨੇ ਇਸ ਸਾਰੇ ਨੂੰ ਭਾਰਤ ਨੂੰ ਇੱਕ ਮੰਦਰ ਹੀ ਬਣਾ ਦਿੱਤਾ ਆਲਮੋਸਟ। ਮੰਦਰ ਇਸ ਸੈਂਸ ਨਾਲ ਨਹੀਂ, ਵੈਸੇ ਤਾਂ ਮੰਦਰ ਇੱਕ ਪਵਿੱਤਰ ਥਾਂ ਹੁੰਦੀ ਹੈ ਜਿੱਥੇ ਪੀਸ ਹੋਏ, ਜਸਟਿਸ ਹੋਏ, ਰੱਬ ਦੇ ਨਾਲ ਗੱਲਾਂ ਬਾਤਾਂ ਹੋਣ। ਪਰ ਇਹਨਾਂ ਨੇ ਤਾਂ ਉਹ ਨਫ਼ਰਤ ਦਾ ਪਸਾਰਾ ਔਰ ਉਸ ਦਾ ਨਤੀਜਾ ਕਲੇਮ ਤੇ ਕਲੇਮ ਕਿ ਜੀ ਆਦਿੱਤਿਆਨਾਥ ਯੋਗੀ ਕਹਿ ਰਿਹਾ ਕਿ ਜੀ 40 ਕਰੋੜ ਲੋਕ ਜਿਹੜੇ ਨੇ ਉਹ ਕੁੰਭ ਨਹਾਉਣਗੇ ਜਦੋਂ ਤੱਕ ਮੁੱਕ ਗਿਆ। ਹਰ 2-4 ਦਿਨ ਬਾਅਦ, ਹੁਣ ਪਹਿਲਾਂ ਮੌਨੀ ਅਮਾਵਸਿਆ ਸੀ ਜਿਸ ਦਿਨ ਜਿਹਦੀ ਭਗਦੜ ਦੀ ਗੱਲ, ਜਿਹਦੇ ਲਈ ਅੰਗਰੇਜ਼ੀ ਲਫ਼ਜ਼ ਸਟੈਂਪੀਡ ਯੂਜ਼ ਹੋਇਆ। ਹਾਲਾਂਕਿ ਜਿਸ ਤੇਜ਼ੀ ਨਾਲ ਇਸ ਖਬਰ ਨੂੰ ਦਬਾਇਆ ਗਿਆ, ਉਸ ਤੋਂ ਹੀ ਅੰਦਾਜ਼ਾ ਹੋ ਰਿਹਾ ਸੀ ਕਿ ਵੀ ਜੇ ਤੁਸੀਂ ਇੱਕ ਪਾਸੇ ਦਾਅਵੇ ਕਰ ਰਹੇ ਹੋ ਕਿ ਜੀ ਕਰੋੜਾਂ ਲੋਕ ਨੇ, ਫਿਰ ਜਿਹੜਾ ਉਸ ਮੌਨੀ ਅਮਾਵਸਿਆ ਦਾ ਇਸ਼ਨਾਨ ਵੀ ਤੁਸੀਂ ਸਵੇਰ ਦੇ 2:30 ਵਜੇ ਬ੍ਰਹਮ ਮੁਹੂਰਤ 'ਚ ਕਰਨਾ ਜਦੋਂ ਹਨੇਰਾ ਹੈ ਔਰ ਲੋਕ ਇੱਕ ਦੂਸਰੇ 'ਚ ਵੱਜਦੇ ਨੇ। ਉਹ ਤਾਂ ਈਵਨ ਆਮ ਤੁਸੀਂ ਕਿਸੇ ਥੋੜ੍ਹੀ ਕਰਾਊਡ 'ਚ ਵੀ ਚਲੇ ਜਾਓ, ਪਿੱਛੋਂ ਧੱਕਾ ਵੱਜੇ ਤੇ ਜਿਹਨੂੰ ਰੇਲਾ ਕਹਿੰਦੇ ਨੇ, ਉਹ ਤੁਹਾਨੂੰ ਕਿਤੇ ਦਾ ਕਿਤੇ ਲਿਜਾ ਕੇ ਸੁੱਟਦਾ ਹੈ। ਤੇ ਜਿਹੜੇ ਵਿਚਾਰੇ ਬਜ਼ੁਰਗ ਜਾਂ ਦੂਸਰੇ ਹੁੰਦੇ ਨੇ ਉਹ ਵੈਸੇ ਹੀ ਡਿੱਗ ਪੈਂਦੇ ਨੇ, ਦੂਸਰੇ ਜਿਹੜੇ ਨੇ ਉਹ ਆਟੋਮੈਟਿਕਲੀ ਉਹਨਾਂ ਦੇ ਉੱਤੇ ਡਿੱਗਦੇ ਜਾਂਦੇ ਨੇ ਔਰ ਬਹੁਤ ਵਾਰੀ ਸਾਹ ਘੁੱਟਣ ਦੇ ਨਾਲ ਹੀ ਮੌਤਾਂ ਹੁੰਦੀਆਂ ਨੇ। ਔਰ ਇਹਨਾਂ ਨੇ ਸੈਕੰਡ ਪਾਰਟ ਇਹ ਕੀਤਾ ਕਿ ਵੀ ਇੱਕ ਪਾਸੇ ਤਾਂ ਮੋਦੀ ਤੋਂ ਲੈ ਕੇ ਯੋਗੀ ਤੱਕ ਇਹ ਆਪਣੇ ਇਲੈਕਸ਼ਨ ਕੈਂਪੇਨ 'ਚ ਇਹੀ ਕਹਿੰਦੇ ਰਹੇ ਕਿ ਵੀ ਕੋਈ VIP ਕਲਚਰ ਅਸੀਂ ਨਹੀਂ ਰਹਿਣ ਦਿਆਂਗੇ ਔਰ ਬਿਲਕੁਲ ਸਾਰੀ ਜਨ ਸਧਾਰਨ ਦੇ ਲਈ ਵੀ ਉਹੀ ਸਹੂਲਤਾਂ ਹੋਣਗੀਆਂ। ਪਰ ਇਹਨਾਂ ਨੇ ਜਿਸ ਲੈਵਲ 'ਤੇ, ਕਿਉਂਕਿ ਅਲਟੀਮੇਟਲੀ ਜੇ ਇਸ ਨੂੰ ਧਾਰਮਿਕ
ਕਿਸੇ ਸ਼ੁੱਧੀਕਰਨ ਨਾਲ ਵੀ ਜੋੜਿਆ ਜਾਏ ਕਿ ਜੀ ਆਤਮਾ ਦੀ ਸ਼ੁੱਧੀ, ਮਨ ਦੀ ਸ਼ੁੱਧੀ, ਪਾਪ ਧੋਤੇ ਜਾਂਦੇ ਨੇ। ਪਰ ਜਿਹੜੇ ਇਸ ਸਾਰੇ ਨੂੰ ਆਰਗੇਨਾਈਜ਼ ਕਰ ਰਹੇ ਨੇ ਜਾਂ ਜਿਹੜੇ ਇਸ ਸਾਰੇ ਦੇ ਨਾਲ ਉਸ 'ਚੋਂ ਪਬਲਿਸਿਟੀ ਕੱਢ ਰਹੇ ਨੇ, ਉਹ ਤਾਂ ਐਗਜ਼ੀਬਿਸ਼ਨਿਸਟ ਨੇ, ਉਹ ਤਾਂ ਉਹਦੇ 'ਚੋਂ ਸਿਆਸੀ ਲਾਹਾ ਲੈ ਰਹੇ ਨੇ। ਤਾਂ ਉਹਨਾਂ ਨੇ ਇੱਕ ਪੂਰਾ VIP ਕਲਚਰ ਕ੍ਰੀਏਟ ਕੀਤਾ ਕਿ ਜੀ ਜਿਹੜੇ ਉਹਨਾਂ ਦੇ ਲਈ ਸਪੈਸ਼ਲ ਪਾਸ, ਹਜ਼ਾਰਾਂ ਦੀ ਗਿਣਤੀ ਸਿਕਿਉਰਿਟੀ, ਅੱਡ ਉਹਨਾਂ ਦੇ ਲਈ ਘਾਟ, ਅੱਡ ਨਹਾਉਣ ਦਾ। ਨਤੀਜੇ ਦੇ ਤੌਰ 'ਤੇ ਕਾਮਨ ਲੋਕਾਂ ਦੇ ਲਈ ਜਿਹੜਾ ਵੀ ਨਹਾਉਣ ਦਾ ਜਾਂ ਉਹ ਥਾਂ ਸਿकुड़ी ਔਰ ਨਤੀਜਾ ਜਿਹੜੀ ਭਗਦੜ। ਔਰ ਉਦੋਂ ਹੀ ਲੱਗਦਾ ਸੀ ਵੀ ਪਹਿਲਾਂ ਤਾਂ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਦਾ ਜਿਹੜਾ ਇੱਕ ਅੱਜ ਕੱਲ੍ਹ ਬੜਾ ਵੋਕਲ ਸ਼ੰਕਰਾਚਾਰੀਆ ਹੈ, ਉਹ ਕਹਿ ਰਿਹਾ ਕਿ ਵੀ ਸਾਡੇ ਨਾਲ ਤਾਂ ਬਹੁਤ ਧੋਖਾ ਹੋਇਆ, ਮੋਦੀ ਜਿਹੜਾ ਆਦਿੱਤਿਆਨਾਥ ਯੋਗੀ ਧੋਖੇਬਾਜ਼ ਹੈ, ਇਹਨੇ ਝੂਠ ਬੋਲਿਆ, ਇਹਨਾਂ ਨੂੰ ਪੱਤਰਕਾਰਾਂ ਨੂੰ ਪਤਾ ਸੀ ਵੀ ਇੰਨੀਆਂ ਮੌਤਾਂ ਹੋ ਚੁੱਕੀਆਂ। ਇਹਨੇ ਟਵੀਟ ਕੀਤਾ ਔਰ ਕਿਹਾ ਕਿ ਕੁਝ ਲੋਕ ਜ਼ਖਮੀ ਹੋਏ ਨੇ। ਉਹ ਕਹਿੰਦੇ ਜੇ ਸਾਨੂੰ ਪਤਾ ਲੱਗਦਾ ਮੌਤ ਹੈ, ਅਸੀਂ ਤਾਂ ਇਸ਼ਨਾਨ ਲਈ ਨਾ ਜਾਂਦੇ, ਅਸੀਂ ਤਾਂ ਉਪਵਾਸ ਰੱਖਦੇ, ਵਰਤ ਰੱਖਦੇ। ਇਹ ਤਾਂ ਸਾਨੂੰ ਇਹਨਾਂ ਨੇ ਅਸ਼ੁਭ ਕਰਤਾ ਹੈ, ਅਸਤੀਫਾ ਦੇ, ਝੂਠਾ ਹੈ। ਸੋ ਆਪਣੇ ਆਪ ਹੀ, ਪਰ ਉਦੋਂ ਵੀ ਜਦੋਂ ਉਹਨਾਂ ਨੇ ਮੌਤਾਂ ਕਬੂਲੀਆਂ ਵੀ ਤਾਂ ਉਹਨਾਂ ਦੀ ਗਿਣਤੀ 30 ਕਹੀ। ਹਾਲਾਂਕਿ ਸੈਂਕੜਿਆਂ ਕੰਪਲੇਨਸ ਮਿਸਿੰਗ ਦੀਆਂ ਸਾਹਮਣੇ ਨੇ ਕਿ ਵੀ ਜਿਹੜੇ ਉਸੇ ਹੀ ਘਾਟ ਦੇ ਜਿੱਥੇ ਸਟੈਂਪ। ਫਿਰ ਇਹ ਹੋਇਆ ਵੀ ਕੱਲੀ ਇਹ ਭਗਦੜ ਇੱਕ ਥਾਂ ਤੇ ਨਹੀਂ ਮਚੀ, ਪੱਤਰਕਾਰਾਂ ਨੇ, ਔਰ ਈਵਨ ਇਹਨਾਂ ਦਾ ਹੀ ਆ ਉਹ ਵੀ ਹਿੰਦੂ ਤੋਂ ਵੀ ਲਲਨ ਟਾਪ, ਉਹਦੇ ਕੈਮਰਾਮੈਨਾਂ ਜਾਂ ਦੂਜਿਆਂ ਨੇ ਕਿਸੇ ਹੋਰ ਥਾਂ ਦੇ ਉੱਤੇ ਜਾ ਕੇ ਦੇਖਿਆ ਵੀ ਬਹੁਤ ਸਾਰਾ ਸਮਾਨ ਖਿਲ ਰਿਹਾ ਜਾਂ ਦੂਜਾ ਤੀਜਾ ਜਿੱਥੇ ਵੀ ਭਗਦੜ ਮਚੀ, ਕਿੰਨੇ ਲੋਕ ਉੱਥੇ ਮਰੇ ਜਾਂ ਕੀ ਹੋਇਆ। ਫਿਰ ਇਹ ਵੀ ਆਇਆ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਈਵਨ ਅਮਿਤਾਭ ਬੱਚਨ, ਉਸ ਦੀ ਘਰ ਵਾਲੀ ਹੈ ਸ਼ਾਇਦ ਜया ਬੱਚਨ, ਰਾਜ ਸਭਾ ਮੈਂਬਰ ਹੈ, ਉਹਨੇ ਕਿਹਾ ਕਿ ਵੀ ਸੈਂਕੜਿਆਂ ਲਾਸ਼ਾਂ ਜਿਹੜੀਆਂ ਨੇ ਉਹ ਦਰਿਆ ਦੇ ਵਿੱਚ ਸੁੱਟ ਦਿੱਤੀਆਂ ਗਈਆਂ। ਹੁਣ ਇਹ ਵੀ ਸਾਹਮਣੇ ਆਇਆ ਵੀ ਕਿਸੇ ਨੇ ਕਿਹਾ ਵੀ ਸਾਡਾ ਜਿਹੜੇ ਬਜ਼ੁਰਗ ਤਾਂ ਗਵਾਚੇ ਉੱਥੇ, ਤੇ ਲਾਸ਼ ਸਾਨੂੰ ਕਿਹਾ ਵੀ ਲਖਨਊ ਤੋਂ ਆ ਕੇ ਲੈ ਜਾਓ। ਫਿਰ ਇਹ ਵੀ ਸਾਹਮਣੇ ਆਇਆ ਕਿ ਭਾਈ ਉਹਨਾਂ ਨੇ ਇੱਕ ਜਿਹੜੇ ਮੁਰਦਾ ਘਰਾਂ ਦੇ ਵਿੱਚ ਲਾਸ਼ਾਂ ਰੱਖ ਕੇ ਉਹਨਾਂ ਨੂੰ ਹੌਲੀ ਹੌਲੀ ਖੁਰਦ-ਬੁਰਦ ਕਰ ਰਹੇ ਨੇ। ਕਿਤੇ ਇਹ ਵੀ ਆਇਆ ਕਿ ਜੀ ਟੋਆ ਕੱਟ ਕੇ ਦਬਾ ਦਿੱਤੇ ਗਏ ਨੇ। ਹੁਣ ਚੰਗਾ ਜਿਹੜੇ ਮਹਾਕੁੰਭ ਨਹਾਉਣ ਗਏ ਵਿਚਾਰੇ, ਉਹ ਤਾਂ ਫਿਰ ਮੁਸਲਮਾਨ ਹੋ ਗਏ ਜਾਂ ਉਹਨਾਂ ਨੂੰ ਦਬਾ ਦਿੱਤਾ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਕਿਸ ਦੇਖੋ, ਇਹ ਨਹੀਂ ਹੈ ਅਸੀਂ ਕੋਈ ਧਾਰਮਿਕ ਤੌਰ 'ਤੇ, ਔਰ ਉਹ ਆਦਿੱਤਿਆਨਾਥ ਯੋਗੀ ਜਿਹੜਾ ਹੈ ਉਹ ਬੜੇ ਮਾਣ ਨਾਲ ਕਹਿ ਰਿਹਾ ਜੀ ਇਹਦੇ ਨਾਲ ਅਸੀਂ ਇੰਨੇ 100 ਕਰੋੜ ਦੀ ਆਮਦਨ ਕਰਾਂਗੇ। ਤੇ ਉਹ ਇੱਕ ਨੇ ਸੁਜੈਸਟ ਕੀਤਾ, ਕਹਿੰਦਾ ਤੁਸੀਂ ਇਸ ਤਰ੍ਹਾਂ ਕਰੋ ਕਿ ਮੇਲਾ ਮੰਤਰਾਲੇ ਬਣਾ ਲਓ। ਹੁਣ ਕੱਲਾ ਕੁੰਭ ਨਾ ਰੱਖੋ ਤੇ ਸਾਰੇ ਪਾਸੇ ਮੇਲੇ ਹੀ ਲਾਓ ਪੈਸੇ, ਹੋਰ ਤਾਂ ਤੁਹਾਡੇ ਕੋਲ ਹੁਣ ਨਾ ਬਾਹਰਲੀ ਇਨਵੈਸਟਮੈਂਟ ਹੈ, ਅਨਐਮਪਲੋਇਮੈਂਟ ਦਾ ਵੀ ਸਿਖਰ ਹੋ ਗਿਆ ਕਿ ਤੁਸੀਂ ਹੁਣ ਮੇਲੇ ਲਾਓ, ਮੇਲਿਆਂ 'ਚੋਂ ਕਰੋ। ਲੇਕਿਨ ਜਿਹੜੀ ਸਭ ਤੋਂ ਜਿਹੜੀ ਅੱਜ ਡਿਬੇਟ ਔਰ ਪੂਰਾ ਚੀਕਾਂ BJP ਨੇ ਮਾਰੀਆਂ, ਜਦੋਂ ਜਿਹੜਾ ਇਹਨਾਂ ਦਾ ਮਿਸਟਰ ਖੜਗੇ, ਕਾਂਗਰਸ ਦਾ ਲੀਡਰ ਹੈ ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਹੈ। ਰਾਹੁਲ ਗਾਂਧੀ ਨੇ ਤਾਂ ਵੀ ਸਿੱਧਾ ਅਟੈਕ ਕੀਤਾ। ਉਹਨੇ ਕਿਹਾ ਵੀ ਪਹਿਲਾਂ ਤਾਂ ਇਹ ਦੱਸੋ ਕਿ ਵੀ S ਜੈ ਸ਼ੰਕਰ ਉੱਥੇ ਬੈਠਾ ਰਿਹਾ ਜਾ ਕੇ ਕਿ ਵੀ ਇਨਵੀਟੇਸ਼ਨ ਮਿਲਿਆ ਨਹੀਂ, ਕਿਉਂ ਬੇਇੱਜ਼ਤੀ ਕਰਾ ਰਹੇ ਹੋ ਮੁਲਕ ਦੀ। ਫਿਰ ਉਹਨੇ ਕਿਹਾ ਵੀ ਚੀਨ ਦੇ ਨਾਲ ਹੁਣ ਤੁਸੀਂ ਬੜੀਆਂ ਯਾਰੀਆਂ ਫਿਰ ਸ਼ੁਰੂ ਕਰ ਲਈਆਂ, ਉਹ ਕੀ ਬਣਿਆ ਬਾਰਡਰ ਇਸ਼ੂ ਦੇ ਉੱਤੇ ਜਾਂ ਦੂਜੇ, ਤੁਸੀਂ ਕਿਉਂ ਨਹੀਂ ਡਿਬੇਟ ਕਰਾਉਂਦੇ ਵੀ ਚਾਈਨਾ ਨੂੰ ਤੁਸੀਂ ਕਿੰਨਾ ਇਲਾਕਾ ਸਰੈਂਡਰ ਕੀਤਾ। ਔਰ ਉਹਨੇ ਮਿਸਟਰ ਖੜਗੇ ਰਾਜ ਸਭਾ 'ਚ ਲੀਡਰ ਹੈ ਕਾਂਗਰਸ ਦਾ, ਉਹਨੇ ਜਦੋਂ ਉਹਦੇ 'ਤੇ, ਔਰ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਰਾਜ ਸਭਾ ਦਾ ਚੇਅਰਮੈਨ ਹੁੰਦਾ, ਧੰਨ ਕਰਕੇ ਕੌਣ ਹੈ ਜਾਟ ਜਿਹੜਾ, ਔਰ ਉਹ ਜੇ ਬੋਲ ਕੇ ਹਟਿਆ ਹੀ ਸੀ ਤਾਂ ਖੜਗੇ ਨੇ ਕਿਹਾ ਵੀ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਹਜ਼ਾਰਾਂ ਮੌਤਾਂ ਹੋਈਆਂ ਨੇ ਉਸ ਭਗਦੜ ਦੇ ਵਿੱਚ ਕੁੰਭ ਦੇ, ਉਹਦਾ ਹਿਸਾਬ ਦਿਓ ਕਿੱਥੇ। ਨਾਲ ਦੀ ਨਾਲ ਉਹਨਾਂ ਨੇ ਚੀਕਣਾ ਸ਼ੁਰੂ ਕਰਤਾ ਕਿ ਜੀ ਇਹ ਤਾਂ ਬਹੁਤ ਵਧਾ ਚੜਾ ਕੇ ਦੱਸਿਆ। ਉਹਨੇ ਕਿਹਾ ਵੀ ਇਹੀ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਦੱਸ ਕਿਉਂ ਨਹੀਂ ਰਹੇ, ਆਇਡੈਂਟੀਫਾਈ ਕਰੋ, ਲਿਸਟ ਜਾਰੀ ਕਰੋ ਕਿੰਨੇ ਲੋਕ ਮਾਰੇ। ਔਰ ਵਾਕਈ ਜਿਸ ਲੈਵਲ ਦੇ ਉੱਤੇ ਉਹ ਸਟੈਂਪੀਡ ਹੋਈ, 2-2.5 ਘੰਟੇ ਬਿਲਕੁਲ ਉਹਨਾਂ ਨੇ ਉਹਦੇ 'ਚ ਵੀ ਦਰਿਆ 'ਚ ਵੀ ਸੁੱਟੀਆਂ। ਔਰ ਕਿਸੇ ਹੋਰ ਨੇ ਕਿਹਾ, ਉਹਨੇ ਕਿਹਾ ਉਹ ਮੁਰਦਿਆਂ ਵਾਲੇ ਉਸ 'ਚ ਲੋਕਾਂ ਨੂੰ ਨਵਾ ਰਹੇ ਹੋ, ਬਿਮਾਰੀ ਪੈਦਾ ਕਰ ਰਹੇ ਹੋ, ਜਾਂ ਦੂਜਾ ਕਿ ਵੀ ਸਭ ਤੋਂ ਪੋਲਿਊਟਡ ਉਹ ਥਾਂ ਬਣਾਈ ਹੋਈ ਹੈ। ਸੋ ਅਸੀਂ ਜਿਵੇਂ ਕਿਸੇ ਦੇ ਧਾਰਮਿਕ ਫੇਥ, ਕਿਸੇ ਨੇ ਪਾਪ ਧੋਣੇ ਨੇ, ਜੀ ਸਦਕੇ ਧੋਏ, ਲੇਕਿਨ ਇਸ ਸਾਰੇ ਦੇ ਨਾਂ ਥੱਲੇ ਜਿਵੇਂ ਸਾਰੀ ਸਿਆਸੀ ਖੇਡ ਖੇਡੀ ਜਾ ਰਹੀ ਹੈ। ਔਰ ਇਕੱਲਾ ਇਹੀ ਨਹੀਂ ਕਿ ਵੀ ਉਹਦਾ ਉਹਨਾਂ ਨੇ ਫਾਇਦਾ ਆਉਣ ਵਾਲੇ ਪੀਰੀਅਡ 'ਚ ਚੁੱਕਣਾ ਹੈ। ਉਹ ਜਿਵੇਂ ਉਹਨਾਂ ਦੇ ਇੰਟਰਵਿਊਰ ਬੈਠੇ ਹੁੰਦੇ ਨੇ, ਉਹ ਕਹਿੰਦੇ ਨੇ ਵੀ 47 'ਚ ਤਾਂ ਜਿਹੜੀ ਆ ਉਹ ਫਰੀਡਮ ਨਹੀਂ ਮਿਲੀ, ਫਰੀਡਮ ਤਾਂ ਸਾਨੂੰ
ਜਿਹੜਾ ਹੈ ਉਹ ਪਹਿਲਾਂ ਮਿਲੀ 2014 ਜਦੋਂ ਮੋਦੀ ਬਣਿਆ, ਪਰ ਅਸਲੀ ਫਰੀडम ਜਿੱਦਣ ਰਾਮ ਮੰਦਰ ਬਣ ਗਿਆ ਜਨਵਰੀ ਦੇ ਮਹੀਨੇ 'ਚ ਔਰ ਉੱਥੇ ਪ੍ਰਾਣ ਪ੍ਰਤਿਸ਼ਠਾ ਹੋ ਗਈ, ਇਹ ਸਾਡਾ ਅਸਲੀ ਆਜ਼ਾਦੀ ਦੀ ਗੱਲ ਸੀ। ਔਰ ਹੁਣ ਚਾਰੇ ਪਾਸੇ ਹਿੰਦੂ ਹੀ ਹਿੰਦੂ ਹੋ ਰਿਹਾ ਔਰ 40 ਕਰੋੜ ਲੋਕ ਜਿਹੜੇ ਨੇ ਉਹ ਨਹਾ ਗਏ ਨੇ। ਔਰ ਇੱਕ ਹੋਰ ਉਹਨਾਂ ਦਾ ਸ਼ੰਕਰਾਚਾਰੀਆ ਹੈ, ਉਹ ਕਹਿੰਦਾ ਇਹੀ ਹਿੰਦੂਆਂ ਦੀ ਆਸਥਾ ਹੈ ਕਿ ਮੌਤਾਂ ਦੇ ਬਾਵਜੂਦ, ਮਰਨ ਦੇ ਬਾਵਜੂਦ ਵੀ ਕੋਈ ਕੁੰਭ ਨਹਾਉਣ ਤੋਂ ਨਹੀਂ ਹਟਦਾ। ਇਸ ਤੋਂ ਵੱਡਾ ਕੀ ਫੇਥ ਹੋ ਸਕਦਾ ਸਾਡਾ। ਸੋ ਘੱਟੋ ਘੱਟ ਜੇ ਹੁਣ ਤੁਹਾਨੂੰ ਇੰਨਾ ਵਿਸ਼ਵਾਸ ਹੋ ਗਿਆ ਕਿ ਬਈ ਗੰਗਾ ਮਈਆ 'ਚ ਤੁਹਾਡੇ ਪਾਪ ਵੀ ਧੁੱਪ ਗਏ, 40 ਕਰੋੜ ਨੇ ਨਹਾ ਵੀ ਲਿਆ, ਫਿਰ ਹੁਣ ਘੱਟੋ ਘੱਟ ਇਹ ਨਾਰਾ ਤਾਂ ਨਾ ਲਾਓ ਵੀ ਹਿੰਦੂ ਧਰਮ ਖਤਰੇ 'ਚ ਹੈ। ਔਰ ਇੱਕ ਨੇ ਹੋਰ ਕਿਹਾ, ਉਹਨੇ ਕਿਹਾ ਵੀ ਵੈਸੇ ਹੁਣ ਦੋ ਕੰਮ ਕਰਨੇ ਚਾਹੀਦੇ ਨੇ, ਇੱਕ ਤਾਂ ਮੇਲੇ ਹੀ ਲਾਓ ਬਸ ਤੁਸੀਂ, ਤੇ ਦੂਸਰਾ ਉਹਨੇ ਕਿਹਾ ਵੀ ਜ਼ਮੀਨ ਦੀ ਖੁਦਾਈ ਕਰੋ, ਜਿੰਨੀਆਂ ਨੇ ਉਹਨਾਂ ਦੇ ਥੱਲੇ ਪਤਾ ਨਹੀਂ ਕਿੱਥੇ ਕਿੱਥੇ ਮੰਦਰ ਨਿਕਲਣੇ ਨੇ, ਮੰਦਰ ਖੋਦੋ, ਕਹਿੰਦੇ ਬਸ ਮੁਲਕ ਨੂੰ ਇਸ ਕੰਮ ਤੇ ਲਾ ਦਿਓ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਵੀ ਇੱਦਾਂ ਦੀਆਂ ਟ੍ਰੈਜਡੀਜ਼ ਹੋਣ ਦੇ ਬਾਵਜੂਦ ਮੈਂ ਜਦੋਂ ਇਹ ਦੇਖਿਆ ਮੈਂ ਕਿਹਾ ਵੀ ਜਿਸ ਮੁਲਕ ਦੇ ਵਿੱਚ 43 ਲੱਖ ਲੋਕ ਕੋਵਿਡ ਦੇ ਨਾਲ ਮਰ ਗਏ ਹੋਣ, 43, ਇਹ ਮੇਰੀ ਫਿਗਰ ਨਹੀਂ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 1.5 ਕਰੋੜ ਲੋਕ ਦੁਨੀਆ 'ਚ ਕੋਵਿਡ ਨਾਲ ਮਰੇ, 43 ਹਰ ਤੀਸਰਾ ਮਰਨ ਵਾਲਾ ਬੰਦਾ ਜਿਹੜਾ ਹੈ ਉਹ ਭਾਰਤੀ। ਔਰ ਕਿਵੇਂ ਲਾਸ਼ਾਂ ਦੇ ਅੰਬਾਰ, ਕਿਵੇਂ ਦਰਿਆਵਾਂ ਦੇ ਕੰਢੇ, ਔਰ ਕਿਵੇਂ, ਔਰ ਇਸ ਸਭ ਦੇ ਬਾਵਜੂਦ ਜਿਹੜਾ ਆਦਿੱਤਿਆਨਾਥ ਯੋਗੀ ਉਹਨੂੰ ਖੜਾ ਕਰਕੇ ਲਖਨਊ 'ਚ ਮੋਦੀ ਉਹਦੀ ਪਿੱਠ ਥਾਪੜ ਕੇ ਕਹਿ ਰਿਹਾ ਕਿ ਯੋਗੀ ਜੀ ਨੇ ਕੋਵਿਡ-19 ਦੇ ਵੇਲੇ ਬਹੁਤ ਵਧੀਆ ਕੰਮ ਕੀਤਾ ਔਰ ਵਧਾਈ ਕੇ ਪਾਤਰ ਹੈ। ਔਰ ਇੰਡੀਆ ਨੇ ਪ੍ਰੋਪੇਗੈਂਡਾ ਉੱਥੇ ਲੋਕਾਂ ਨੂੰ ਕਿ ਜੀ ਅਸੀਂ ਦੁਨੀਆ ਨੂੰ ਵੈਕਸੀਨ ਵੰਡੀ, ਅਸੀਂ ਇਹ ਮਦਦ ਕੀਤੀ। 43 ਲੱਖ ਲੋਕ ਆਕਸੀਜਨ, ਦਿੱਲੀ ਦੇ ਵੱਡੇ ਵੱਡੇ ਹਸਪਤਾਲ ਹੈ, ਤੇ ਮੈਂ ਕਿਹਾ ਜਿੱਥੇ 43 ਲੱਖ ਦਾ ਕੋਈ ਲੇਖਾ ਨਹੀਂ ਹੈ, ਇੱਥੇ ਕੋਈ ਹੋਣ ਵਾਲਾ ਨਹੀਂ ਹੈ। ਉੱਥੇ ਜੇ 2-4 ਹਜ਼ਾਰ ਡੁੱਬ ਵੀ ਗਿਆ ਗੰਗਾ ਦੇ ਵਿੱਚ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ 43 ਲੱਖ ਨੂੰ ਵੀ ਸ਼ਾਬਾਸ਼ ਦਿੱਤੀ ਯੋਗੀ ਨੂੰ। ਹੁਣ ਤਾਂ ਉਹ ਕਹਿ ਰਹੇ ਨੇ 40 ਕਰੋੜ ਨਹਾ ਗਏ ਆ ਕੇ ਕੁੰਭ 'ਚ। ਹੁਣ ਤਾਂ ਯੋਗੀ ਜੀ ਜਿਹੜੇ ਨੇ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਬਣਨ ਦੇ ਕਾਬਲ ਹੋ ਗਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜ਼ਿਆਦਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।